ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਬਾਰਡਰ ਦੀਆਂ ਵੀਡੀਓ ਸਾਹਮਣੇ ਆਉਣੀਆਂ ਤਾਂ ਇਹ ਤਸਵੀਰਾਂ ਕੁਝ ਬਿਆਨ ਕਰਦੀਆਂ ਨੇ। ਅਸੀਂ ਤੁਹਾਨੂੰ ਅੱਜ ਮਹਿਲਾ ਚੌਂਕ ਦੀ ਤਸਵੀਰ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਤਾਂ ਇੱਥੇ ਤੁਹਾਨੂੰ ਇਹ ਤਸਵੀਰਾਂ ਵੱਖੋ ਵੱਖਰੀਆਂ ਨਜ਼ਰ ਆਉਣਗੀਆਂ, ਕਿਉਂਕਿ ਪਿਛਲੇ ਅੰਦੋਲਨ ਦੇ ਨਾਲੋਂ ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ। ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨੀ ਝੰਡਿਆਂ ਦੇ ਥੱਲੇ ਚੱਲਣਾ, ਪਰ ਇਸ ਅੰਦੋਲਨ ਦੀ ਤਸਵੀਰ ਇੱਕ ਇਹ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿ ਹਰ ਇੱਕ ਟਰੈਕਟਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਹੈ ਤੇ ਬਜ਼ੁਰਗ ਜਿਹੜੇ ਕਿ ਤਿਆਰੀਆਂ ਕਰੀ ਬੈਠੇ ਨੇ ਤੇ ਨੌਜਵਾਨ ਕਹਿ ਰਹੇ ਨੇ ਕਿ ਤੁਸੀਂ ਚੱਲੋ ਤੇ ਅਸੀਂ ਆ ਰਹੇ ਹਾਂ। ਪਿੰਡਾਂ ਦੇ ਵਿੱਚੋਂ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਕਿ ਭਰ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਦੀਆਂ ਸਾਂਝੀਆਂ ਕਰ ਰਹੇ ਹਾਂ। ਇੱਥੋਂ ਹੀ ਕਿਸਾਨਾਂ ਨੇ ਕੂਚ ਕਰਨਾ। ਇਹ ਵੀ ਦੱਸਿਆ ਜਾ ਰਿਹਾ ਕਿ ਕੱਲ ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣਦੀ ਰਹਿ ਗਈ ਆ ਤੇ 10 ਵਜੇ ਦਾ ਜਿਹੜਾ ਸਮਾਂ ਗਾ ਦਿੱਲੀ ਵੱਲ ਕੂਚ ਕਰਨ ਦਾ ਦਿੱਤਾ ਗਿਆ ਸੀ। ਸਰਬਣ ਸਿੰਘ ਪੰਧੇਰ ਜਿਹੜੇ ਕਿ ਕਿਸਾਨ ਆਗੂ ਨੇ, ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਕਿਹਾ ਸੀ ਕਿ 10 ਵਜੇ ਸ਼ੰਭੂ ਬੈਰੀਅਰ ਵੱਲ ਕੂਚ ਕਰਾਂਗੇ ਤਾਂ ਇੱਥੋਂ ਖਨੌਰੀ ਬਾਰਡਰ ਵੱਲ ਕੂਚ ਕਰਨਾ। ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਇੰਡੋਜ਼ ਟੀਵੀ ਤੇ ਰਾਤ ਸਾਂਝੀਆਂ ਕੀਤੀਆਂ ਸੀ ਕਿ ਵੱਡੇ ਕਿੱਲ ਲਗਾਏ ਗਏ ਨੇ, ਬੈਰੀਗੇਟਿੰਗ ਕੀਤੀ ਗਈ ਆ ਤੇ ਕੰਕਰੀਟ ਭਰ ਕੇ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ। ਤਾਂ ਇੱਥੇ ਅਸੀਂ ਗੱਲ ਕਰਦੇ ਹਾਂ, ਕਿਹੜੇ ਥਾਂ ਤੋਂ ਆਏ ਜੀ, ਕਿਹੜਾ ਏਰੀਆ ਇਲਾਕਾ ਕਿਹੜਾ? ਬਠਿੰਡਾ ਜ਼ਿਲ੍ਹਾ ਜੀ, ਰਾਮਪੁਰਾ ਫੂਲ ਪਿੱਥੋਂ ਪਿੰਡ ਜੀ, ਉੱਥੋਂ ਆਏ ਚੱਲ ਕੇ ਜੀ। ਅੱਗੇ ਵੱਲ ਵਧ ਰਹੇ ਹੋ, ਅੱਜ ਕੂਚ ਕਰਨ ਦੀ ਤਿਆਰੀ ਆ ਪੂਰੀ? ਪਤਾ ਹੈ ਜੀ, ਉਹ ਬਾਈ ਨੂੰ ਪਤਾ ਹੀ ਹੈ। ਸਾਡਾ ਕੂਚ ਕਰਨ ਦੀ ਤਿਆਰੀ ਹੈ ਜੀ ਪੂਰੀ ਅੱਜ? ਹਾਂਜੀ, ਪੂਰੀ ਫੁੱਲ ਤਿਆਰੀ ਹੈ ਜੀ। ਬਸ ਆਪਦੇ ਪ੍ਰਧਾਨ ਜੀ ਦੇ ਬਸ ਵਾਕ ਨੂੰ ਡਿੱਗਦੇ, ਜਦੋਂ ਸਾਨੂੰ ਵਾਕ ਦੇਣਗੇ ਨਾਲ ਦੀ ਨਾਲ ਬਸ ਜੋਸ਼ਾਂ 'ਚ ਪਹੁੰਚ ਜਾਵਾਂਗੇ ਬਾਰਡਰ ਤੇ। ਅੱਗੇ ਤੋਂ ਰੋਕ ਰਹੇ ਨੇ, ਅੱਗੇ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੇ ਪੂਰੀਆਂ। ਸਰਕਾਰ ਵੀ ਪੱਬਾਂ ਭਾਰ ਹੋਈ ਆ ਤੇ ਕਿਸਾਨ ਵੀ ਕਹਿੰਦੇ ਅਸੀਂ ਅੱਗੇ ਵਧਣਾ। ਹਾਂਜੀ, ਅੱਗੋਂ ਹੁਣ ਸਰਕਾਰ ਨੇ ਬਹੁਤ ਆਪਦੇ ਜਿਹੜੇ ਇੰਤਜ਼ਾਮ ਕਰੇ ਆ। ਅਸੀਂ ਆਪਦੀ ਸੂਝ-ਬੂਝ ਨਾਲ ਜੋ ਉਹਨਾਂ ਨੇ ਪੱਥਰ ਜਾਂ ਜੋ ਵੀ ਚੀਜ਼ਾਂ ਲਾਈਆਂ, ਉਹ ਆਪਦੇ ਦਿਮਾਗ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਾਂਹ ਹਟਾਵਾਂਗੇ। ਜਾਂ ਦਰਿਆ ਦੇ ਵਿੱਚ ਦੀ ਜਾਵਾਂਗੇ ਜਾਂ ਉਹਨਾਂ ਦੇ ਉੱਤੋਂ ਦੀ ਜਾਵਾਂਗੇ, ਹਰ ਹਾਲਤ 'ਚ ਜਾਵਾਂਗੇ। ਭਾਵੇਂ ਸਾਡਾ ਕੋਈ ਅੰਗ ਕੱਟਿਆ ਜਾਵੇ, ਭਾਵੇਂ ਸਾਡੀ ਜਾਨ ਜਾਵੇ। ਅਸੀਂ ਘਰੇ ਆਪਦੇ ਪੁੱਤ ਪੋਤਿਆਂ ਨੂੰ ਇਹ ਗੱਲ ਕਹਿ ਕੇ ਆਏ ਹਾਂ ਵੀ ਅਸੀਂ ਹੁਣ ਸਰਹੰਦ ਤੇ ਚੱਲੇ ਹਾਂ। ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈਗੀ। ਕਿਸਾਨੀ ਝੰਡਿਆਂ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਦਿਖਾਈ ਦੇ ਰਹੇ ਨੇ। ਹਰ ਇੱਕ ਟਰੈਕਟਰ ਤੇ 2-2 ਝੰਡੇ ਲਗਾਏ ਹੋਏ ਨੇ। ਇਹ ਅੰਦੋਲਨ ਦੀਆਂ ਤਸਵੀਰਾਂ ਕੁਝ ਖਿੱਚ ਦਾ ਕੇਂਦਰ ਨਹੀਂ ਬਣੀਆਂ? ਹਾਂਜੀ, ਜੋ ਜਿਹੜੇ ਅਸੀਂ ਪੰਜਾਬੀਆਂ ਹੈਗੇ, ਸਿੱਖ ਹੈ, ਅਸੀਂ ਆਪਦੀ ਨਾਨਕਸ਼ਾਹੀ ਪਾਤਸ਼ਾਹੀ ਦੀ ਚਲਾਈ ਹੋਈ ਉਹਨਾਂ ਦੀ ਜਿਹੜੀ ਸਿੱਖੀ ਹੈ ਉਹਨੂੰ ਮੁੱਖ ਮੰਨ ਕੇ ਚੱਲਦੇ ਆ। ਉਹਨਾਂ ਨੇ ਮੁਗਲਾਂ ਦਾ ਹੋਰ ਦਿੱਲੀ ਦੇ ਤਖਤ ਨੂੰ ਬਘੇਲ ਸਿੰਘ ਨੇ ਵੀ ਘੋੜਿਆਂ ਮਗਰ ਖਿੱਚ ਕੇ ਲਿਆਂਦਾ ਸੀ। ਉਹ ਜੋ ਸਾਡੇ ਗੁਰੂਆਂ ਦੀ ਉਹ ਸਾਡੇ ਵਿੱਚ ਆਊਗੀ, ਤਾਂ ਹੀ ਅਸੀਂ ਇਹਨਾਂ ਦੇ ਬੈਰੀਗੇਟ ਜਿਵੇਂ ਤਖਤ ਖਿੱਚ ਕੇ ਲਿਆਂਦਾ ਸੀ ਮੁਗਲਾਂ ਦਾ ਬਘੇਲ ਸਿੰਘ ਨੇ, ਉਵੇਂ ਉਹ ਤਖਤ ਦੀ ਤਰ੍ਹਾਂ ਅਸੀਂ ਆਪਦੇ ਹੱਥਾਂ ਪੈਰਾਂ ਨਾਲ ਹੀ ਖਿੱਚ ਦੇਵਾਂਗੇ। ਇਹ ਸਿੰਘਾਂ ਦਾ ਜੋਸ਼ ਹੈ। आप हरियाणा से आए हैं? राम राम करते हैं। वहाँ पे क्या हो रहा है, जो हरियाणा के हालात हैं कैसे? कुछ तो इधर भी आ रहे हैं पंजाब की तरफ, उधर शिफ्ट करेंगे। तो कैसे कूच कैसे करेंगे? आप तो पंजाब में बैठे हैं, वहाँ हरियाणा के बॉर्डरों पर बैरिकेड तोड़ेंगे। हरियाणा पंजाब का छोटा भाई है, पंजाब को लेने आया है और हरियाणा से नौजवान बहुत टीम यहाँ पे आई और बैरिकेड हम तोड़ेंगे और बैरिकेड तोड़ के ही दिल्ली कूच करेंगे हम। हमारी सरकार तो कह रही है कि यहाँ नहीं। हमारी सरकार को हमने पहले भी झुकाया है और अब की बार भी झुकाएंगे। बीजेपी को हम गांव में नहीं बढ़ने देंगे। अब पहले भी झुकाया और अब की बार भी झुकाएंगे और बैरिकेड तोड़ के जाएंगे दिल्ली। कादा जी ਲੱਕੜਾਂ ਦਾ ਲੱਕੜਾਂ ਦਾ ਉਹ ਖੜਾ ਇੰਟਰਵਿਊ। हाँ, कट्टर का दाग देना है। हाँ जी, कट्टर का दाग देना है, ट्राला इसलिए भरा है। मार देंगे कट्टर, सीधा ही कर देंगे। करना क्या है? कितने दिन हो गए यहाँ पे बैठे हुए? हमको तो 5 दिन हो गए यहाँ पे। 5 दिन हो गए। हाँ,
सुना था कि आपकी फड़ोफड़ाई भी चल रही है, वहाँ पे धमकियाँ मिल रही हैं आपके हरियाणा में किसानों मिल रही में? है। मिल रही हैं? हरियाणा में प्रशासन ने अलाउट कर रखा है, किसी के पासपोर्ट कर देंगे, ज़मीन की कुर्की कर देंगे, जगह जगह नोटिस भेजे जा रहे हैं। प्रशासन पूरा दबाव दे रखा है, फिर भी प्रशासन से कोई दबने वाला नहीं है। किसान न किसी से रुका है न झुका है। अभी आंदोलन की तस्वीर कुछ बखरी नजर आ रही है ना पहले के आंदोलन को ये अगर देखा जाए तो। पहले के आंदोलन से अब की बार ज़्यादा जोश में, नौजवान भी और किसान भी मजदूर भी सभी पहले से आंदोलन से ज़्यादा मजबूत लड़ाई। पहले तो गुरनाम सिंह चुरूनी का एक चेहरा था हरियाणा में, इस बार कौन है इस बार? अब की बार अभी इसमें चेहरे की कौन सी बात है, किसानी अपना आंदोलन खुद लड़ेगी। और अब की बार गैर राजनीतिक संगठन इन्होंने बनाया है, उन्होंने चुनाव लड़ा। अब की बार सारे किसान इकट्ठे होकर आंदोलन लड़ रहे हैं, लीडरशिप कोई जिक्र नहीं होता इसमें। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਤੋਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਪੰਜਾਬ ਦੇ ਨਾਲ ਹਰਿਆਣੇ ਦੇ ਕਿਸਾਨ ਖੜੇ ਹੋਏ ਨੇ। ਹਰਿਆਣੇ ਦੇ ਵਿੱਚ ਅਭਿਮਨੂ ਕਹਾਰ ਦੇ ਵੱਲੋਂ ਜਿਹੜੀ ਕਿ ਕਾਲ ਦਿੱਤੀ ਗਈ ਆ, ਉਸ ਨੂੰ ਦੇਖਦੇ ਹੋਏ ਹਰਿਆਣੇ ਦੇ ਕਿਸਾਨ ਪੰਜਾਬ ਵੱਲ ਵਧੇ ਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਅੱਗੇ ਲੈ ਕੇ ਜਾਵਾਂਗੇ, ਨਾਲ ਲੈ ਕੇ ਜਾਵਾਂਗੇ। ਜਿੱਦਾਂ ਪਹਿਲਾਂ 2020 ਦਾ ਅੰਦੋਲਨ ਚੱਲਿਆ ਤਾਂ 2020 ਦੇ ਅੰਦੋਲਨ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਭਰਮਾ ਹੰਗਾਰਾ ਮਿਲਿਆ ਤੇ ਇਸ ਵਾਰ ਫੇਰ ਕਿਸਾਨ ਹਰਿਆਣੇ ਦੇ ਪੰਜਾਬ ਖਨੌਰੀ ਬਾਰਡਰ ਤੋਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਿਹੜਾ ਕਿ ਨੈਟਵਰਕ ਆ ਉਹ ਵੀ ਉੱਥੇ ਬੰਦ ਕਰ ਦਿੱਤਾ ਗਿਆ, ਨੈੱਟ ਦਾ ਜੋ ਪ੍ਰੋਬਲਮ ਆ ਉਹ ਵੀ ਬਹੁਤ ਜ਼ਿਆਦਾ ਆ ਰਹੀ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜੋ ਤਸਵੀਰਾਂ ਨੇ ਉਹ ਪਹੁੰਚਦੀਆਂ ਕੀਤੀਆਂ ਜਾਣ। ਸੋ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਹਾਂ। ਕੱਲ੍ਹ ਜਦੋਂ ਘਰੋਂ ਚੱਲੇ ਤਾਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਚੱਲੇ ਕਿ ਅਸੀਂ ਕਿਸਾਨ ਅੰਦੋਲਨ ਕਵਰ ਕਰਨ ਜਾ ਰਹੇ ਹਾਂ। ਸੋ ਅੱਜ ਕਿਸੇ ਬਜ਼ੁਰਗ ਮਿਲੇ ਨੇ, ਇਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ ਵੈਸੇ ਹੀ ਬਾਜ਼ਾਰ ਦੇ ਵਿੱਚ ਤੁਰੇ ਹੋਏ ਸੀ ਮਹਿਲਾ ਚੌਂਕ 'ਚ, ਤਾਂ ਇਹਨਾਂ ਦੀ ਬੋਲਾਂ ਨੇ ਭਾਵੁਕ ਕਰਤਾ ਬੜਾ। ਕਹਿੰਦੇ ਜਦੋਂ ਅਸੀਂ ਘਰੋਂ ਚੱਲੇ ਹਾਂ ਤਾਂ ਅਸੀਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹਾਂ। ਦੇਖੋ ਕਿੱਡਾ ਵੱਡਾ ਜਿਹੜਾ ਕਿ ਸ਼ਬਦ ਆ ਇਹ ਕਹਿ ਦੇਣਾ। ਬਜ਼ੁਰਗੋ ਆਪਣੀਆਂ ਗੱਲਾਂ ਹੋਈਆਂ ਸੀਗੀਆਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹੋ, ਕਿਹੜਾ ਇਲਾਕਾ ਕੀ ਇਹੋ ਜਿਹਾ ਕੀ ਦਿਲ 'ਚ ਆ ਗਿਆ ਜਿਹੜੀ ਇਹ ਗੱਲ ਕਹਿਣੀ ਪਈ? ਦਿਲ 'ਚ ਇਹ ਆ ਵੀ ਜਿਹੜੀ ਸਾਡਾ ਪਿਓ ਦਾਦੇ ਨੇ ਚੰਗਾ ਕੰਮ ਕਰਿਆ ਤੇ ਅਸੀਂ ਵੀ ਕਰਗੇ, ਵੀ ਜਿਹੜੀ ਸਾਡੀ ਸਰਦਾਰੀ ਬਣੀ ਹੈ ਜ਼ਮੀਨ ਨਾਲ ਖੇਤੀਬਾੜੀ ਕੀਤਾ ਹੀ ਆ ਸਾਡਾ, ਹੋਰ ਕੋਈ ਸਾਡਾ ਮੁਲਾਜ਼ਮ ਨਹੀਂ ਲੱਗਿਆ, ਕੁਛ ਨਹੀਂ। ਅਸੀਂ ਇਹ ਕਹਿੰਦੇ ਆ ਵੀ ਸਾਥੋਂ ਇਹ ਨਾ ਖੁੱਸੇ, ਇਹ ਸਦਾ ਸਾਡੇ ਜਿਵੇਂ ਵਿਰਾਸਤ ਚੱਲੀ ਆਉਂਦੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਐ, ਚੱਲੀ ਜਾਵੇ। ਫੋਨ ਤੇ ਗੱਲ ਗੁੱਲ ਹੋ ਗਈ ਘਰੇ? ਹਾਂਜੀ ਗੱਲ ਹੋ ਗਈ ਫੋਨ ਤੇ ਘਰੇ? ਹੋਈ ਹੈ ਜੀ, ਹਾਂ ਹੁਣ ਆਈ ਜਾਂਦੇ ਫੋਨ, ਉਹਨਾਂ ਦੇ ਕੱਟੀ ਜਾਂਦਾ ਮੈਂ। ਕੀ ਕਹਿ ਕੇ ਆਏ ਹੋ ਘਰੇ? ਬਸ ਅਸੀਂ ਤਾਂ ਮੈਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਇਆ ਆਪਦਾ, ਵੀ ਜੇ ਆ ਗਏ ਅਸੀਂ ਆਪਦਾ ਮੋਰਚਾ ਜਿੱਤ ਕੇ ਤਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਹੈ, ਤੇ ਜੇ ਅਸੀਂ ਉੱਥੇ ਸ਼ਹੀਦੀ ਪਾ ਕੇ ਉਹ ਵਿੱਚ ਵੀ ਉਹਦਾ ਸ਼ੁਕਰਾਨਾ ਹੈ। ਪਾਣੀ 'ਚ ਰਹਿ ਕੇ ਚੱਲ ਰਹੇ ਹੋ? ਅਕਾਲ ਪੁਰਖ ਦਾ ਭਾਣਾ ਮੰਨ ਕੇ ਚੱਲ ਰਹੇ ਨੇ ਇਹ ਬਜ਼ੁਰਗ, ਤੁਸੀਂ ਵੀ ਨਾਲ ਹੀ ਆਏ ਹੋ? ਇਕੱਠੇ ਹੀ ਆ ਸਾਰੇ। ਕੀ ਕਹਿ ਕੇ ਆਏ ਹੋ ਘਰੇ? ਘਰੇ ਕਹਿ ਕੇ ਆਇਆ ਵਾ ਅਕਾਲ ਪੁਰਖ ਨੇ ਜੇ ਉੱਥੇ ਕੁਰਬਾਨੀ ਕਰਾਉਣੀ ਹੈ ਤਾਂ ਦੇਣ ਨੂੰ ਉਹ ਕਰਾ ਸਕਦਾ, ਜੇ ਮੋੜ ਕੇ ਲਿਆਉਣਾ ਮੋੜ ਕੇ ਲਿਆ ਸਕਦਾ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਕਰ ਸਕਦਾ। ਬਿਲਕੁਲ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? ਮੇਰੇ 65 ਸਾਲ ਦੀ ਹੈ ਜੀ। ਤੁਸੀਂ ਵੀ ਇਹੀ ਕਹਿ ਕੇ ਆਏ ਹੋ ਘਰੇ? ਅਸੀਂ ਕਹਿ ਕੇ ਆਏ ਹਾਂ ਜੀ, ਹਾਂਜੀ ਇਹੀ ਕਹਿ ਕੇ ਆਏ। ਪੁੱਤ ਪੋਤੇ ਦਾ ਮੂੰਹ ਚੁੰਮ ਕੇ ਆਏ ਸੀਗਾ ਵੀ ਇੱਥੇ ਕਾਰਬਨ ਦਾ ਭਾਣਾ ਮੰਨਦੇ ਮਹਾਰਾਜ ਦਾ, ਵੀ ਸਾਡੇ ਕਿਰਪਾ ਕਰੇ ਬਸ ਸਾਡੀ। ਹਾਂਜੀ ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮਾਫੀ ਚਾਹਾਂਗਾ ਕਿਉਂਕਿ ਮੈਂ ਭਾਵੁਕ ਹੋ ਗਿਆ ਇਹ ਗੱਲ ਸੁਣ ਕੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਸਾਂਝੀਆਂ ਕਰਾਂਗੇ। ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਬਾਰਡਰ ਦੀਆਂ ਵੀਡੀਓ ਸਾਹਮਣੇ ਆਉਣੀਆਂ, ਤਾਂ ਇਹ ਤਸਵੀਰਾਂ ਕੁਝ ਬਿਆਨ ਕਰਦੀਆਂ ਨੇ। ਅਸੀਂ ਤੁਹਾਨੂੰ ਅੱਜ ਮਹਿਲਾ ਚੌਂਕ ਦੀ ਤਸਵੀਰ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਤਾਂ ਇੱਥੇ ਤੁਹਾਨੂੰ ਇਹ ਤਸਵੀਰਾਂ ਵੱਖੋ ਵੱਖਰੀਆਂ ਨਜ਼ਰ ਆਉਣਗੀਆਂ, ਕਿਉਂਕਿ ਪਿਛਲੇ ਅੰਦੋਲਨ ਦੇ ਨਾਲੋਂ ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ। ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨੀ ਝੰਡਿਆਂ ਦੇ ਥੱਲੇ ਚੱਲਣਾ, ਪਰ ਇਸ ਅੰਦੋਲਨ ਦੀ ਤਸਵੀਰ ਇੱਕ ਇਹ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿ ਹਰ ਇੱਕ ਟਰੈਕਟਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਆ, ਤੇ ਬਜ਼ੁਰਗ ਜਿਹੜੇ ਕਿ ਤਿਆਰੀਆਂ ਕਰੀ ਬੈਠੇ ਨੇ ਤੇ ਨੌਜਵਾਨ
ਕਹਿ ਰਹੇ ਨੇ ਕਿ ਤੁਸੀਂ ਚੱਲੋ ਤੇ ਅਸੀਂ ਆ ਰਹੇ ਹਾਂ। ਪਿੰਡਾਂ ਦੇ ਵਿੱਚੋਂ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਕਿ ਭਰ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਦੀਆਂ ਸਾਂਝੀਆਂ ਕਰ ਰਹੇ ਹਾਂ। ਇੱਥੋਂ ਹੀ ਕਿਸਾਨਾਂ ਨੇ ਕੂਚ ਕਰਨਾ। ਇਹ ਵੀ ਦੱਸਿਆ ਜਾ ਰਿਹਾ ਕਿ ਕੱਲ ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣਦੀ ਰਹਿ ਗਈ ਆ ਤੇ 10 ਵਜੇ ਦਾ ਜਿਹੜਾ ਸਮਾਂ ਗਾ ਦਿੱਲੀ ਵੱਲ ਕੂਚ ਕਰਨ ਦਾ ਦਿੱਤਾ ਗਿਆ ਸੀ। ਸਰਬਣ ਸਿੰਘ ਪੰਧੇਰ ਜਿਹੜੇ ਕਿ ਕਿਸਾਨ ਆਗੂ ਨੇ, ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਕਿਹਾ ਸੀ ਕਿ 10 ਵਜੇ ਸ਼ੰਭੂ ਬੈਰੀਅਰ ਵੱਲ ਕੂਚ ਕਰਾਂਗੇ ਤਾਂ ਇੱਥੋਂ ਖਨੌਰੀ ਬਾਰਡਰ ਵੱਲ ਕੂਚ ਕਰਨਾ। ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਇੰਡੋਜ਼ ਟੀਵੀ ਤੇ ਰਾਤ ਸਾਂਝੀਆਂ ਕੀਤੀਆਂ ਸੀ ਕਿ ਵੱਡੇ ਕਿੱਲ ਲਗਾਏ ਗਏ ਨੇ, ਬੈਰੀਗੇਟਿੰਗ ਕੀਤੀ ਗਈ ਆ ਤੇ ਕੰਕਰੀਟ ਭਰ ਕੇ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ। ਤਾਂ ਇੱਥੇ ਅਸੀਂ ਗੱਲ ਕਰਦੇ ਹਾਂ, ਕਿਹੜੇ ਥਾਂ ਤੋਂ ਆਏ ਜੀ, ਕਿਹੜਾ ਏਰੀਆ ਇਲਾਕਾ ਕਿਹੜਾ? ਬਠਿੰਡਾ ਜ਼ਿਲ੍ਹਾ ਜੀ, ਰਾਮਪੁਰਾ ਫੂਲ ਪਿੱਥੋਂ ਪਿੰਡ ਜੀ, ਉੱਥੋਂ ਆਏ ਚੱਲ ਕੇ ਜੀ। ਅੱਗੇ ਵੱਲ ਵਧ ਰਹੇ ਹੋ, ਅੱਜ ਕੂਚ ਕਰਨ ਦੀ ਤਿਆਰੀ ਆ ਪੂਰੀ ਹੈ ਜੀ? ਉਹ ਬਾਈ ਨੂੰ ਪਤਾ ਹੀ ਹੈ, ਸਾਡਾ ਕੂਚ ਕਰਨ ਦੀ ਤਿਆਰੀ ਹੈ ਜੀ ਪੂਰੀ ਅੱਜ? ਹਾਂਜੀ, ਪੂਰੀ ਫੁੱਲ ਤਿਆਰੀ ਹੈ ਜੀ। ਬਸ ਆਪਦੇ ਪ੍ਰਧਾਨ ਜੀ ਦੇ ਬਸ ਵਾਕ ਨੂੰ ਡਿੱਗਦੇ, ਜਦੋਂ ਸਾਨੂੰ ਵਾਕ ਦੇਣਗੇ ਨਾਲ ਦੀ ਨਾਲ ਬਸ ਜੋਸ਼ਾਂ 'ਚ ਪਹੁੰਚ ਜਾਵਾਂਗੇ ਬਾਰਡਰ ਤੇ। ਅੱਗੇ ਤੋਂ ਰੋਕ ਰਹੇ ਨੇ, ਅੱਗੇ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੇ ਪੂਰੀਆਂ। ਸਰਕਾਰ ਵੀ ਪੱਬਾਂ ਭਾਰ ਹੋਈ ਆ ਤੇ ਕਿਸਾਨ ਵੀ ਕਹਿੰਦੇ ਅਸੀਂ ਅੱਗੇ ਵਧਣਾ। ਹਾਂਜੀ, ਅੱਗੋਂ ਹੁਣ ਸਰਕਾਰ ਨੇ ਬਹੁਤ ਆਪਦੇ ਜਿਹੜੇ ਇੰਤਜ਼ਾਮ ਕਰੇ ਆ। ਅਸੀਂ ਆਪਦੀ ਸੂਝ-ਬੂਝ ਨਾਲ ਜੋ ਉਹਨਾਂ ਨੇ ਪੱਥਰ ਜਾਂ ਜੋ ਵੀ ਚੀਜ਼ਾਂ ਲਾਈਆਂ, ਉਹ ਆਪਦੇ ਦਿਮਾਗ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਾਂਹ ਹਟਾਵਾਂਗੇ। ਜਾਂ ਦਰਿਆ ਦੇ ਵਿੱਚ ਦੀ ਜਾਵਾਂਗੇ ਜਾਂ ਉਹਨਾਂ ਦੇ ਉੱਤੋਂ ਦੀ ਜਾਵਾਂਗੇ, ਹਰ ਹਾਲਤ 'ਚ ਜਾਵਾਂਗੇ। ਭਾਵੇਂ ਸਾਡਾ ਕੋਈ ਅੰਗ ਕੱਟਿਆ ਜਾਵੇ, ਭਾਵੇਂ ਸਾਡੀ ਜਾਨ ਜਾਵੇ, ਅਸੀਂ ਘਰੇ ਆਪਦੇ ਪੁੱਤ ਪੋਤਿਆਂ ਨੂੰ ਇਹ ਗੱਲ ਕਹਿ ਕੇ ਆਏ ਆ ਵੀ ਅਸੀਂ ਹੁਣ ਸਰਹੰਦ ਤੇ ਚੱਲੇ ਹਾਂ। ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈਗੀ। ਕਿਸਾਨੀ ਝੰਡਿਆਂ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਦਿਖਾਈ ਦੇ ਰਹੇ ਨੇ। ਹਰ ਇੱਕ ਟਰੈਕਟਰ ਤੇ 2-2 ਝੰਡੇ ਲਗਾਏ ਹੋਏ ਨੇ। ਇਹ ਅੰਦੋਲਨ ਦੀਆਂ ਤਸਵੀਰਾਂ ਕੁਝ ਖਿੱਚ ਦਾ ਕੇਂਦਰ ਨਹੀਂ ਬਣੀਆਂ। ਹਾਂਜੀ, ਜਿਹੜੇ ਅਸੀਂ ਪੰਜਾਬੀਆਂ ਹੈਗੇ, ਸਿੱਖ ਹੈ, ਅਸੀਂ ਆਪਦੀ ਨਾਨਕਸ਼ਾਹੀ ਪਾਤਸ਼ਾਹੀ ਦੀ ਚਲਾਈ ਹੋਈ ਉਹਨਾਂ ਦੀ ਜਿਹੜੀ ਸਿੱਖੀ ਹੈ ਉਹਨੂੰ ਮੁੱਖ ਮੰਨ ਕੇ ਚੱਲਦੇ ਆ। ਉਹਨਾਂ ਨੇ ਮੁਗਲਾਂ ਦਾ ਹੋਰ ਦਿੱਲੀ ਦੇ ਤਖਤ ਨੂੰ ਬਘੇਲ ਸਿੰਘ ਨੇ ਵੀ ਘੋੜਿਆਂ ਮਗਰ ਖਿੱਚ ਕੇ ਲਿਆਂਦਾ ਸੀ। ਉਹ ਜੋ ਸਾਡੇ ਗੁਰੂਆਂ ਦੀ ਉਹ ਸਾਡੇ ਵਿੱਚ ਆਊਗੀ, ਤਾਂ ਹੀ ਅਸੀਂ ਇਹਨਾਂ ਦੇ ਬੈਰੀਗੇਟ ਜਿਵੇਂ ਤਖਤ ਖਿੱਚ ਕੇ ਲਿਆਂਦਾ ਸੀ ਮੁਗਲਾਂ ਦਾ ਬਘੇਲ ਸਿੰਘ ਨੇ, ਉਵੇਂ ਉਹ ਤਖਤ ਦੀ ਤਰ੍ਹਾਂ ਅਸੀਂ ਆਪਦੇ ਹੱਥਾਂ ਪੈਰਾਂ ਨਾਲ ਹੀ ਖਿੱਚ ਦੇਵਾਂਗੇ। ਇਹ ਸਿੰਘਾਂ ਦਾ ਜੋਸ਼ ਹੈ। आप हरियाणा से आए हैं? राम राम भाई। राम करते वहाँ पे क्या हो रहा है, जो हरियाणा के हालात हैं कैसे? कुछ इधर भी आ रहे हैं पंजाब की तरफ, हम उधर शिफ्ट करेंगे। तो कैसे कूच कैसे करेंगे आप? तो पंजाब में बैठे हैं, वहाँ हरियाणा के बॉर्डरों पर बैरिकेड तोड़ेंगे। हरियाणा पंजाब का छोटा भाई है, पंजाब को लेने आया है और हरियाणा से नौजवान बहुत टीम यहाँ पे आई और बैरिकेड हम तोड़ेंगे और बैरिकेड तोड़ के ही दिल्ली कूच करेंगे हम। हमारी सरकार तो कह रही है कि यहाँ नहीं। हमारी सरकार को हमने पहले भी झुकाया है और अब की बार भी झुकाएंगे। बीजेपी को हम गांव में नहीं बढ़ने देंगे। अब पहले भी झुकाया और अब की बार भी झुकाएंगे और बैरिकेड तोड़ के जाएंगे दिल्ली। कादा जी ਪਿੱਥੋਂ कादा ਲੱਕੜਾਂ ਦਾ लकड़ा ना ਉਹ ਖੜਾ ਐਂਟਰ ਜੀ। हाँ, कट्टर का दाग देना है, हैं जी। कट्टर का दाग देना है। ट्राला इसलिए भरा है, मार देंगे कट्टर को, सीधा ही कर देंगे। करना क्या है? कितने दिन हो गए यहाँ पे बैठे हुए? हमको तो 5 दिन हो गए यहाँ पे। 5 दिन हो गए। हाँ, सुना था कि आपकी फड़ोफड़ाई भी चल रही है, वहाँ पे धमकियाँ मिल रही हैं आपके हरियाणा में किसानों मिल में? रही मिल रही हैं? हरियाणा में पुलिस प्रशासन ने अलाउड कर रखा है, किसी के पासपोर्ट कर देंगे, जमीन की कुर्की कर देंगे, जगह जगह नोटिस भेजे जा रहे हैं। प्रशासन पूरा दबाव दे रखा है, फिर भी प्रशासन से कोई दबने वाला नहीं है। किसान न किसी से रुका है न झुका है। अभी आंदोलन की तस्वीर कुछ वक्री नजर आ रही है ना पहले के आंदोलन को ये अगर देखा जाए तो? पहले के आंदोलन से अब की बार ज्यादा जोश में, नौजवान भी और किसान भी मजदूर भी सभी पहले से आंदोलन से ज्यादा मजबूत लड़ाई। पहले तो गुरनाम सिंह चुरूनी का एक चेहरा था हरियाणा में, इस बार कौन है इस बार? अब की बार अभी इसमें चेहरे की कौन सी बात है? किसानी अपना आंदोलन खुद लड़ेगी और अब की बार गैर राजनीतिक संगठन इन्होंने बनाया है, उन्होंने चुनाव लड़ा। अब की बार सारे किसान इकट्ठे हो गए आंदोलन लड़ रहे हैं। लीडरशिप कोई जिक्र नहीं होता इसमें। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਤੋਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਪੰਜਾਬ ਦੇ ਨਾਲ ਹਰਿਆਣੇ ਦੇ ਕਿਸਾਨ ਖੜੇ ਹੋਏ ਨੇ। ਹਰਿਆਣੇ ਦੇ ਵਿੱਚ
ਅਭਿਮਨੂ ਕੁਹਾਰ ਦੇ ਵੱਲੋਂ ਜਿਹੜੀ ਕਿ ਕਾਲ ਦਿੱਤੀ ਗਈ ਆ, ਉਸ ਨੂੰ ਦੇਖਦੇ ਹੋਏ ਹਰਿਆਣੇ ਦੇ ਕਿਸਾਨ ਪੰਜਾਬ ਵੱਲ ਵਧੇ ਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਅੱਗੇ ਲੈ ਕੇ ਜਾਵਾਂਗੇ, ਨਾਲ ਲੈ ਕੇ ਜਾਵਾਂਗੇ। ਜਿੱਦਾਂ ਪਹਿਲਾਂ 2020 ਦਾ ਅੰਦੋਲਨ ਚੱਲਿਆ ਤਾਂ 2020 ਦੇ ਅੰਦੋਲਨ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲਿਆ ਤੇ ਇਸ ਵਾਰ ਫੇਰ ਕਿਸਾਨ ਹਰਿਆਣੇ ਦੇ ਪੰਜਾਬ ਖਨੌਰੀ ਬਾਰਡਰ ਤੋਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਿਹੜਾ ਕਿ ਨੈਟਵਰਕ ਆ ਉਹ ਵੀ ਉੱਥੇ ਬੰਦ ਕਰ ਦਿੱਤਾ ਗਿਆ, ਨੈੱਟ ਦਾ ਜੋ ਪ੍ਰੋਬਲਮ ਆ ਉਹ ਵੀ ਬਹੁਤ ਜ਼ਿਆਦਾ ਆ ਰਹੀ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜੋ ਤਸਵੀਰਾਂ ਨੇ ਉਹ ਪਹੁੰਚਦੀਆਂ ਕੀਤੀਆਂ ਜਾਣ। ਸੋ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਹਾਂ। ਕੱਲ੍ਹ ਜਦੋਂ ਘਰੋਂ ਚੱਲੇ ਤਾਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਚੱਲੇ ਕਿ ਅਸੀਂ ਕਿਸਾਨ ਅੰਦੋਲਨ ਕਵਰ ਕਰਨ ਜਾ ਰਹੇ ਹਾਂ। ਸੋ ਅੱਜ ਕਿਸੇ ਬਜ਼ੁਰਗ ਮਿਲੇ ਨੇ, ਇਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ ਵੈਸੇ ਹੀ ਬਾਜ਼ਾਰ ਦੇ ਵਿੱਚ ਤੁਰੇ ਹੋਏ ਸੀ ਮਹਿਲਾ ਚੌਂਕ 'ਚ, ਤਾਂ ਇਹਨਾਂ ਦੀ ਬੋਲਾਂ ਨੇ ਭਾਵੁਕ ਕਰਤਾ ਬੜਾ। ਕਹਿੰਦੇ ਜਦੋਂ ਅਸੀਂ ਘਰੋਂ ਚੱਲੇ ਹਾਂ ਤਾਂ ਅਸੀਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹਾਂ। ਦੇਖੋ ਕਿੱਡਾ ਵੱਡਾ ਜਿਹੜਾ ਕਿ ਸ਼ਬਦ ਆ ਇਹ ਕਹਿ ਦੇਣਾ। ਬਜ਼ੁਰਗੋ ਆਪਣੀਆਂ ਗੱਲਾਂ ਹੋਈਆਂ ਸੀਗੀਆਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹੋ, ਕਿਹੜਾ ਇਲਾਕਾ ਕੀ ਇਹੋ ਜਿਹਾ ਕੀ ਦਿਲ 'ਚ ਆ ਗਿਆ ਜਿਹੜੀ ਇਹ ਗੱਲ ਕਹਿਣੀ ਪਈ? ਦਿਲ 'ਚ ਇਹ ਆ ਵੀ ਜਿਹੜੀ ਸਾਡਾ ਪਿਓ ਦਾਦੇ ਨੇ ਚੰਗਾ ਕੰਮ ਕਰਿਆ ਤੇ ਅਸੀਂ ਵੀ ਕਰਗੇ, ਵੀ ਜਿਹੜੀ ਸਾਡੀ ਸਰਦਾਰੀ ਬਣੀ ਹੈ ਜ਼ਮੀਨ ਨਾਲ ਖੇਤੀਬਾੜੀ ਕੀਤੀ ਹੀ ਆ ਸਾਡਾ, ਹੋਰ ਕੋਈ ਸਾਡਾ ਮੁਲਾਜ਼ਮ ਨਹੀਂ ਲੱਗਿਆ, ਕੁਛ ਨਹੀਂ। ਅਸੀਂ ਇਹ ਕਹਿੰਦੇ ਆ ਵੀ ਸਾਥੋਂ ਇਹ ਨਾ ਖੁੱਸੇ, ਇਹ ਸਦਾ ਸਾਡੇ ਜਿਵੇਂ ਵਿਰਾਸਤ ਚੱਲੀ ਆਉਂਦੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਐ, ਚੱਲੀ ਜਾਵੇ। ਫੋਨ ਤੇ ਗੱਲ ਗੁੱਲ ਹੋ ਗਈ ਘਰੇ? ਹਾਂਜੀ ਗੱਲ ਹੋ ਗਈ ਫੋਨ ਤੇ ਘਰੇ? ਹੋਈ ਹੈ ਜੀ, ਹਾਂ ਹੁਣ ਆਈ ਜਾਂਦੇ ਫੋਨ, ਉਹਨਾਂ ਦੇ ਕੱਟੀ ਜਾਂਦਾ ਮੈਂ। ਕੀ ਕਹਿ ਕੇ ਆਏ ਹੋ ਘਰੇ? ਬਸ ਅਸੀਂ ਤਾਂ ਮੈਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਇਆ ਆਪਦਾ, ਵੀ ਜੇ ਆ ਗਏ ਅਸੀਂ ਆਪਦਾ ਮੋਰਚਾ ਜਿੱਤ ਕੇ ਤਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਹੈ, ਤੇ ਜੇ ਅਸੀਂ ਉੱਥੇ ਸ਼ਹੀਦੀ ਪਾ ਕੇ ਉਹ ਵਿੱਚ ਵੀ ਉਹਦਾ ਸ਼ੁਕਰਾਨਾ ਹੈ। ਪਾਣੀ 'ਚ ਰਹਿ ਕੇ ਚੱਲ ਰਹੇ ਹਾਂ। ਅਕਾਲ ਪੁਰਖ ਦਾ ਭਾਣਾ ਮੰਨ ਕੇ ਚੱਲ ਰਹੇ ਨੇ ਇਹ ਬਜ਼ੁਰਗ। ਤੁਸੀਂ ਵੀ ਨਾਲ ਹੀ ਆਏ ਹੋ? ਇਕੱਠੇ ਹੀ ਆ ਸਾਰੇ। ਕੀ ਕਹਿ ਕੇ ਆਏ ਹੋ ਘਰੇ? ਘਰੇ ਕਹਿ ਕੇ ਆਇਆ ਵਾ ਅਕਾਲ ਪੁਰਖ ਨੇ ਜੇ ਉੱਥੇ ਕੁਰਬਾਨੀ ਕਰਾਉਣੀ ਹੈ ਤਾਂ ਦੇਣ ਨੂੰ ਉਹ ਕਰਾ ਸਕਦਾ, ਜੇ ਮੋੜ ਕੇ ਲਿਆਉਣਾ ਮੋੜ ਕੇ ਲਿਆ ਸਕਦਾ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਕਰ ਸਕਦਾ। ਬਿਲਕੁਲ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? मेरे 65 साल है जी। ਤੁਸੀਂ ਵੀ ਇਹੀ ਕਹਿ ਕੇ ਆਏ ਹੋ ਘਰੇ? यही कह के आए, हाँ जी हाँ जी, यही कह के आए। पुत पत्ते का मूँह चुम के आए असीं तां भी इत्थे कालपन का भाणा मनदे महाराज का, भी साडे किरपा करे बस साडी। हाँ जी ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮਾਫੀ ਚਾਹਾਂਗਾ ਕਿਉਂਕਿ ਮੈਂ ਭਾਵੁਕ ਹੋ ਗਿਆ ਇਹ ਗੱਲ ਸੁਣ ਕੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਸਾਂਝੀਆਂ ਕਰਾਂਗੇ। ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਬਾਰਡਰ ਦੀਆਂ ਵੀਡੀਓ ਸਾਹਮਣੇ ਆਉਣੀਆਂ ਤਾਂ ਇਹ ਤਸਵੀਰਾਂ ਕੁਝ ਬਿਆਨ ਕਰਦੀਆਂ ਨੇ। ਅਸੀਂ ਤੁਹਾਨੂੰ ਅੱਜ ਮਹਿਲਾ ਚੌਂਕ ਦੀ ਤਸਵੀਰ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਤਾਂ ਇੱਥੇ ਤੁਹਾਨੂੰ ਇਹ ਤਸਵੀਰਾਂ ਵੱਖੋ ਵੱਖਰੀਆਂ ਨਜ਼ਰ ਆਉਣਗੀਆਂ ਕਿਉਂਕਿ ਪਿਛਲੇ ਅੰਦੋਲਨ ਦੇ ਨਾਲੋਂ ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ। ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨੀ ਝੰਡਿਆਂ ਦੇ ਥੱਲੇ ਚੱਲਣਾ, ਪਰ ਇਸ ਅੰਦੋਲਨ ਦੀ ਤਸਵੀਰ ਇੱਕ ਇਹ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿ ਹਰ ਇੱਕ ਟਰੈਕਟਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਆ, ਤੇ ਬਜ਼ੁਰਗ ਜਿਹੜੇ ਕਿ ਤਿਆਰੀਆਂ ਕਰੀ ਬੈਠੇ ਨੇ ਤੇ ਨੌਜਵਾਨ ਕਹਿ ਰਹੇ ਨੇ ਕਿ ਤੁਸੀਂ ਚੱਲੋ ਤੇ ਅਸੀਂ ਆ ਰਹੇ ਹਾਂ। ਪਿੰਡਾਂ ਦੇ ਵਿੱਚੋਂ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਕਿ ਭਰ ਭਰ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਦੀਆਂ ਸਾਂਝੀਆਂ ਕਰ ਰਹੇ ਹਾਂ। ਇੱਥੋਂ ਹੀ ਕਿਸਾਨਾਂ ਨੇ ਕੂਚ ਕਰਨਾ। ਇਹ ਵੀ ਦੱਸਿਆ ਜਾ ਰਿਹਾ ਕਿ ਕੱਲ ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਮੰਗਾਂ ਤੇ ਸਹਿਮਤੀ ਬਣਦੀ ਰਹਿ ਗਈ ਆ ਤੇ 10 ਵਜੇ ਦਾ ਜਿਹੜਾ ਸਮਾਂ ਗਾ ਦਿੱਲੀ ਵੱਲ ਕੂਚ ਕਰਨ ਦਾ ਦਿੱਤਾ ਗਿਆ ਸੀ। ਸਰਬਣ ਸਿੰਘ ਪੰਧੇਰ ਜਿਹੜੇ ਕਿ ਕਿਸਾਨ ਆਗੂ ਨੇ, ਉਹਨਾਂ ਨੇ ਮੀਡੀਆ ਦੇ ਮੁਖਾਤਬ ਹੋ ਕੇ ਕਿਹਾ ਸੀ ਕਿ 10 ਵਜੇ ਸ਼ੰਭੂ ਬੈਰੀਅਰ ਵੱਲ ਕੂਚ ਕਰਾਂਗੇ ਤਾਂ ਇੱਥੋਂ ਖਨੌਰੀ ਬਾਰਡਰ ਵੱਲ ਕੂਚ ਕਰਨਾ। ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਇੰਡੋਜ਼ ਟੀਵੀ ਤੇ ਰਾਤ ਸਾਂਝੀਆਂ ਕੀਤੀਆਂ ਸੀ ਕਿ ਵੱਡੇ ਵੱਡੇ ਕਿੱਲ ਲਗਾਏ ਗਏ ਨੇ, ਬੈਰੀਗੇਟਿੰਗ ਕੀਤੀ ਗਈ ਆ ਤੇ ਕੰਕਰੀਟ ਭਰ ਕੇ ਕੰਧਾਂ ਖੜੀਆਂ ਕੀਤੀਆਂ ਗਈਆਂ ਨੇ। ਤਾਂ ਇੱਥੇ ਅਸੀਂ ਗੱਲ ਕਰਦੇ ਹਾਂ, ਕਿਹੜੇ ਥਾਂ ਤੋਂ ਆਏ ਜੀ, ਕਿਹੜਾ ਏਰੀਆ ਇਲਾਕਾ ਕਿਹੜਾ? ਬਠਿੰਡਾ ਜ਼ਿਲ੍ਹਾ ਜੀ, ਰਾਮਪੁਰਾ ਫੂਲ ਪਿੱਥੋਂ ਪਿੰਡ
ਜੀ ਉੱਥੋਂ ਆਏ ਚੱਲ ਕੇ ਜੀ। ਅੱਗੇ ਵੱਲ ਵਧ ਰਹੇ ਹੋ, ਅੱਜ ਕੂਚ ਕਰਨ ਦੀ ਤਿਆਰੀ ਆ ਪੂਰੀ ਪਤਾ ਹੈ ਹੈ ਜੀ? ਉਹ ਬਾਈ ਨੂੰ ਪਤਾ ਹੀ ਹੈ ਇਸ ਤੋਂ ਸਾਡਾ ਕੂਚ ਕਰਨ ਦੀ ਤਿਆਰੀ ਹੈ ਜੀ ਪੂਰੀ ਅੱਜ? ਹਾਂਜੀ ਪੂਰੀ ਫੁੱਲ ਤਿਆਰੀ ਹੈ ਜੀ। ਬਸ ਆਪਦੇ ਪ੍ਰਧਾਨ ਜੀ ਦੇ ਬਸ ਵਾਕ ਨੂੰ ਡਿੱਗਦੇ ਆ। ਜਦੋਂ ਸਾਨੂੰ ਵਾਕ ਦੇਣਗੇ ਨਾਲ ਦੀ ਨਾਲ ਬਸ ਜੋਸ਼ਾਂ 'ਚ ਪਹੁੰਚ ਜਾਵਾਂਗੇ ਬਾਰਡਰ ਤੇ। ਅੱਗੇ ਤੋਂ ਰੋਕ ਰਹੇ ਨੇ, ਅੱਗੇ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਨੇ ਪੂਰੀਆਂ, ਸਰਕਾਰ ਵੀ ਪੱਬਾਂ ਭਾਰ ਹੋਈ ਆ ਤੇ ਕਿਸਾਨ ਵੀ ਕਹਿੰਦੇ ਅਸੀਂ ਅੱਗੇ ਵਧਣਾ। ਹਾਂਜੀ ਅੱਗੋਂ ਹੁਣ ਸਰਕਾਰ ਨੇ ਬਹੁਤ ਆਪਦੇ ਜਿਹੜੇ ਇੰਤਜ਼ਾਮ ਕਰੇ ਆ। ਅਸੀਂ ਆਪਦੀ ਸੂਝ-ਬੂਝ ਨਾਲ ਜੋ ਉਹਨਾਂ ਨੇ ਪੱਥਰ ਜਾਂ ਜੋ ਵੀ ਚੀਜ਼ਾਂ ਲਾਈਆਂ ਉਹ ਆਪਦੇ ਦਿਮਾਗ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪਿਛਾਂਹ ਹਟਾਵਾਂਗੇ, ਜਾਂ ਦਰਿਆ ਦੇ ਵਿੱਚ ਦੀ ਜਾਵਾਂਗੇ ਜਾਂ ਉਹਨਾਂ ਦੇ ਉੱਤੋਂ ਦੀ ਜਾਵਾਂਗੇ, ਹਰ ਹਾਲਤ 'ਚ ਜਾਵਾਂਗੇ। ਭਾਵੇਂ ਸਾਡਾ ਕੋਈ ਅੰਗ ਕੱਟਿਆ ਜਾਵੇ, ਭਾਵੇਂ ਸਾਡੀ ਜਾਨ ਜਾਵੇ, ਅਸੀਂ ਘਰੇ ਆਪਦੇ ਪੁੱਤ ਪੋਤਿਆਂ ਨੂੰ ਇਹ ਗੱਲ ਕਹਿ ਕੇ ਆਏ ਆ ਵੀ ਅਸੀਂ ਹੁਣ ਸਰਹੰਦ ਤੇ ਚੱਲੇ ਹਾਂ। ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈਗੀ। ਕਿਸਾਨੀ ਝੰਡਿਆਂ ਦੇ ਨਾਲ ਕੇਸਰੀ ਨਿਸ਼ਾਨ ਸਾਹਿਬ ਦਿਖਾਈ ਦੇ ਰਹੇ ਨੇ, ਹਰ ਇੱਕ ਟਰੈਕਟਰ ਤੇ 2-2 ਝੰਡੇ ਲਗਾਏ ਹੋਏ ਨੇ। ਇਹ ਅੰਦੋਲਨ ਦੀਆਂ ਤਸਵੀਰਾਂ ਕੁਝ ਖਿੱਚ ਦਾ ਕੇਂਦਰ ਨਹੀਂ ਬਣੀਆਂ। ਹਾਂਜੀ ਜਿਹੜੇ ਅਸੀਂ ਪੰਜਾਬੀਆਂ ਹੈਗੇ, ਸਿੱਖ ਹੈ, ਅਸੀਂ ਆਪਦੀ ਨਾਨਕਸ਼ਾਹੀ ਪਾਤਸ਼ਾਹੀ ਦੀ ਚਲਾਈ ਹੋਈ ਉਹਨਾਂ ਦੀ ਜਿਹੜੀ ਸਿੱਖੀ ਹੈ ਉਹਨੂੰ ਮੁੱਖ ਮੰਨ ਕੇ ਚੱਲਦੇ ਆ। ਉਹਨਾਂ ਨੇ ਮੁਗਲਾਂ ਦਾ ਹੋਰ ਦਿੱਲੀ ਦੇ ਤਖਤ ਨੂੰ ਬਘੇਲ ਸਿੰਘ ਨੇ ਵੀ ਘੋੜਿਆਂ ਮਗਰ ਖਿੱਚ ਕੇ ਲਿਆਂਦਾ ਸੀ। ਉਹ ਜੋ ਸਾਡੇ ਗੁਰੂਆਂ ਦੀ ਉਹ ਸਾਡੇ ਵਿੱਚ ਆਊਗੀ ਤਾਂ ਹੀ ਅਸੀਂ ਇਹਨਾਂ ਦੇ ਬੈਰੀਗੇਡ ਜਿਵੇਂ ਤਖਤ ਖਿੱਚ ਕੇ ਲਿਆਂਦਾ ਸੀ ਮੁਗਲਾਂ ਦਾ ਬਘੇਲ ਸਿੰਘ ਨੇ, ਉਵੇਂ ਉਹ ਤਖਤ ਦੀ ਤਰ੍ਹਾਂ ਅਸੀਂ ਆਪਦੇ ਹੱਥਾਂ ਪੈਰਾਂ ਨਾਲ ਹੀ ਖਿੱਚ ਦੇਵਾਂਗੇ। ਇਹ ਸਿੰਘਾਂ ਦਾ ਜੋਸ਼ ਹੈ। आप हरियाणा से आए हैं? राम राम भाई। राम राम करते हैं। वहाँ पे क्या हो रहा है, जो हरियाणा के हालात हैं कैसे हैं? कुछ तो इधर भी आ रहे हैं पंजाब की तरफ, हम उधर शिफ्ट करेंगे। तो कैसे कूच कैसे करेंगे आप? तो पंजाब में बैठे हैं, वहाँ हरियाणा के बॉर्डरों पर बैरिकेड तोड़ेंगे। हरियाणा पंजाब का छोटा भाई है, पंजाब को लेने आया है और हरियाणा से नौजवान बहुत टीम यहाँ पे आई और बैरिकेड हम तोड़ेंगे और बैरिकेड तोड़ के ही दिल्ली कूच करेंगे हम। हमारी सरकार तो कह रही है कि यहाँ नहीं। हमारी सरकार को हमने पहले भी झुकाया है और अब की बार भी झुकाएंगे। बीजेपी को हम गांव में नहीं बढ़ने देंगे, अब पहले भी झुकाया और अब की बार भी झुकाएंगे और बैरिकेड तोड़ के जाएंगे दिल्ली। कादा जी ਇੱਥੋਂ ਤੋਂ कादा ਲੱਕੜਾਂ ਦਾ लकड़ा ना ਉਹ ਖੜਾ ਇੰਟਰ वो कट्टर का दाग देना है, हाँ जी। कट्टर का दाग देना है, ट्राला इसलिए भरा है, मार देंगे कट्टर को, सीधा ही कर देंगे। करना क्या है? कितने दिन हो गए यहाँ पे बैठे हुए? हमको तो 5 दिन हो गए यहाँ पे। 5 दिन हो गए। हाँ, सुना था कि आपकी फड़ोफड़ाई भी चल रही है, वहाँ पे धमकियाँ मिल रही हैं आपके हरियाणा में किसानों मिल रही में? हैं। मिल रही हैं? हरियाणा में प्रशासन ने अलाउड कर रखा है, किसी के पासपोर्ट कर देंगे, जमीन की कुर्की कर देंगे, जगह जगह नोटिस भेजे जा रहे हैं। प्रशासन पूरा दबाव दे रखा है, फिर भी प्रशासन से कोई दबने वाला नहीं है। किसान न किसी से रुका है न झुका है। अभी आंदोलन की तस्वीर कुछ वक्री नजर आ रही है ना पहले के आंदोलन को ये अगर देखा जाए तो? पहले के आंदोलन से अब की बार ज्यादा जोश में, नौजवान भी और किसान भी मजदूर भी सभी पहले से आंदोलन से ज्यादा मजबूत लड़ाई। पहले तो गुरनाम सिंह चुरूनी का एक चेहरा था हरियाणा में, इस बार कौन है? इस बार अब की बार अभी इसमें चेहरे की कौन सी बात है? किसानी अपना आंदोलन खुद लड़ेगी और अब की बार गैर राजनीतिक संगठन इन्होंने बनाया है, उन्होंने चुनाव लड़ा। अब की बार सारे किसान इकट्ठे होकर आंदोलन लड़ रहे हैं, लीडरशिप कोई जिक्र नहीं होता इसमें। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਤੋਂ ਸਾਂਝੀਆਂ ਕਰ ਰਹੇ ਹਾਂ। ਇਹ ਤਸਵੀਰਾਂ ਦੇ ਵਿੱਚ ਪੰਜਾਬ ਦੇ ਨਾਲ ਹਰਿਆਣੇ ਦੇ ਕਿਸਾਨ ਖੜੇ ਹੋਏ ਨੇ। ਹਰਿਆਣੇ ਦੇ ਵਿੱਚ ਅਭਿਮਨੂ ਕੌਹਾਰ ਦੇ ਵੱਲੋਂ ਜਿਹੜੀ ਕਿ ਕਾਲ ਦਿੱਤੀ ਗਈ ਆ, ਉਸ ਨੂੰ ਦੇਖਦੇ ਹੋਏ ਹਰਿਆਣੇ ਦੇ ਕਿਸਾਨ ਪੰਜਾਬ ਵੱਲ ਵਧੇ ਨੇ ਤੇ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਅੱਗੇ ਲੈ ਕੇ ਜਾਵਾਂਗੇ, ਨਾਲ ਲੈ ਕੇ ਜਾਵਾਂਗੇ। ਜਿੱਦਾਂ ਪਹਿਲਾਂ 2020 ਦਾ ਅੰਦੋਲਨ ਚੱਲਿਆ ਤਾਂ 2020 ਦੇ ਅੰਦੋਲਨ ਦੇ ਵਿੱਚ ਹਰਿਆਣਾ ਦੇ ਕਿਸਾਨਾਂ ਦੇ ਵੱਲੋਂ ਭਰਮਾ ਹੁੰਗਾਰਾ ਮਿਲਿਆ ਤੇ ਇਸ ਵਾਰ ਫੇਰ ਕਿਸਾਨ ਹਰਿਆਣੇ ਦੇ ਪੰਜਾਬ ਖਨੌਰੀ ਬਾਰਡਰ ਤੋਂ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਜਾਣਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇਹ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਿਹੜਾ ਕਿ ਨੈਟਵਰਕ ਆ ਉਹ ਵੀ ਉੱਥੇ ਬੰਦ ਕਰ ਦਿੱਤਾ ਗਿਆ, ਨੈੱਟ ਦਾ ਜੋ ਪ੍ਰੋਬਲਮ ਆ ਉਹ ਵੀ ਬਹੁਤ ਜ਼ਿਆਦਾ ਆ ਰਹੀ ਆ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜੋ ਤਸਵੀਰਾਂ ਨੇ ਉਹ ਪਹੁੰਚਦੀਆਂ ਕੀਤੀਆਂ ਜਾਣ। ਸੋ ਤੁਸੀਂ ਇੰਡੋਜ਼ ਟੀਵੀ ਦੇ ਨਾਲ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਹਾਂ। ਕੱਲ ਜਦੋਂ ਘਰੋਂ ਚੱਲੇ ਤਾਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਚੱਲੇ ਕਿ ਅਸੀਂ ਕਿਸਾਨ ਅੰਦੋਲਨ ਕਵਰ ਕਰਨ ਜਾ ਰਹੇ ਹਾਂ।
ਸੋ ਅੱਜ ਕਿਸੇ ਬਜ਼ੁਰਗ ਮਿਲੇ ਨੇ, ਇਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਸੀ, ਵੈਸੇ ਹੀ ਬਾਜ਼ਾਰ ਦੇ ਵਿੱਚ ਤੁਰੇ ਹੋਏ ਸੀ ਮਹਿਲਾ ਚੌਂਕ 'ਚ, ਤਾਂ ਇਹਨਾਂ ਦੀ ਬੋਲਾਂ ਨੇ ਭਾਵੁਕ ਕਰਤਾ ਬੜਾ। ਕਹਿੰਦੇ ਜਦੋਂ ਅਸੀਂ ਘਰੋਂ ਚੱਲੇ ਹਾਂ ਤਾਂ ਅਸੀਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹਾਂ। ਦੇਖੋ ਕਿੱਡਾ ਵੱਡਾ ਜਿਹੜਾ ਕਿ ਸ਼ਬਦ ਆ ਇਹ ਕਹਿ ਦੇਣਾ। ਬਜ਼ੁਰਗੋ ਆਪਣੀਆਂ ਗੱਲਾਂ ਹੋਈਆਂ ਸੀਗੀਆਂ, ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਚੱਲੇ ਹੋ, ਕਿਹੜਾ ਇਲਾਕਾ, ਕੀ ਇਹੋ ਜਿਹਾ ਕੀ ਦਿਲ 'ਚ ਆ ਗਿਆ ਜਿਹੜੀ ਇਹ ਗੱਲ ਕਹਿਣੀ ਪਈ? ਦਿਲ 'ਚ ਇਹ ਆ ਵੀ ਜਿਹੜੀ ਸਾਡਾ ਪਿਓ ਦਾਦੇ ਨੇ ਚੰਗਾ ਕੰਮ ਕਰਿਆ ਤੇ ਅਸੀਂ ਵੀ ਕਰਗੇ, ਵੀ ਜਿਹੜੀ ਸਾਡੀ ਸਰਦਾਰੀ ਬਣੀ ਹੈ, ਜ਼ਮੀਨ ਨਾਲ ਖੇਤੀਬਾੜੀ ਕੀਤੀ ਹੀ ਆ ਸਾਡਾ, ਹੋਰ ਕੋਈ ਸਾਡਾ ਮੁਲਾਜ਼ਮ ਨਹੀਂ ਲੱਗਿਆ, ਕੁਛ ਨਹੀਂ। ਅਸੀਂ ਇਹ ਕਹਿੰਦੇ ਆ ਵੀ ਸਾਥੋਂ ਇਹ ਨਾ ਖੁੱਸੇ, ਇਹ ਸਦਾ ਸਾਡੇ ਜਿਵੇਂ ਵਿਰਾਸਤ ਚੱਲੀ ਆਉਂਦੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਐ, ਐਂ ਚੱਲੀ ਜਾਵੇ। ਫੋਨ ਤੇ ਗੱਲ ਗੁੱਲ ਹੋ ਗਈ ਘਰੇ? ਹਾਂਜੀ, ਗੱਲ ਹੋ ਗਈ ਫੋਨ ਤੇ ਘਰੇ? ਹੋਈ ਹੈ ਜੀ। ਹਾਂ, ਹੁਣ ਆਈ ਜਾਂਦੇ ਫੋਨ, ਉਹਨਾਂ ਦੇ ਕੱਟੀ ਜਾਂਦਾ ਮੈਂ। ਕੀ ਕਹਿ ਕੇ ਆਏ ਹੋ ਘਰੇ? ਬਸ ਅਸੀਂ ਤਾਂ ਮੈਂ ਪੁੱਤ ਪੋਤਿਆਂ ਦੇ ਮੂੰਹ ਚੁੰਮ ਕੇ ਆਇਆ ਉਹਦਾ, ਵੀ ਜੇ ਆ ਗਏ ਅਸੀਂ ਆਪਦਾ ਮੋਰਚਾ ਜਿੱਤ ਕੇ ਤਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਹੈ, ਤੇ ਜੇ ਅਸੀਂ ਉੱਥੇ ਸ਼ਹੀਦੀ ਪਾ ਕੇ ਉਹ ਵਿੱਚ ਵੀ ਉਹਦਾ ਸ਼ੁਕਰਾਨਾ ਹੈ। ਪਾਣੀ 'ਚ ਰਹਿ ਕੇ ਚੱਲ ਰਹੇ ਹਾਂ। ਅਕਾਲ ਪੁਰਖ ਦਾ ਭਾਣਾ ਮੰਨ ਕੇ ਚੱਲ ਰਹੇ ਨੇ ਇਹ ਬਜ਼ੁਰਗ, ਤੁਸੀਂ ਵੀ ਨਾਲ ਹੀ ਆਏ ਹੋ? ਇਕੱਠੇ ਹੀ ਆ ਸਾਰੇ। ਕੀ ਕਹਿ ਕੇ ਆਏ ਹੋ ਘਰੇ? ਘਰੇ ਕਹਿ ਕੇ ਆਇਆ ਵਾ ਅਕਾਲ ਪੁਰਖ ਨੇ ਜੇ ਉੱਥੇ ਕੁਰਬਾਨੀ ਕਰਾਉਣੀ ਹੈ ਤਾਂ ਦੇਣ ਨੂੰ ਉਹ ਕਰਾ ਸਕਦਾ, ਜੇ ਮੋੜ ਕੇ ਲਿਆਉਣਾ ਮੋੜ ਕੇ ਲਿਆ ਸਕਦਾ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਕਰ ਸਕਦਾ। ਕਿੰਨੀ ਉਮਰ ਹੋ ਗਈ ਬਾਬਾ ਤੁਹਾਡੀ? ਮੇਰੇ 65 ਸਾਲ ਦੀ ਹੈ ਜੀ। ਤੁਸੀਂ ਵੀ ਇਹੀ ਕਹਿ ਕੇ ਆਏ ਹੋ ਘਰੇ? ਇਹੀ ਕਹਿ ਕੇ ਆਏ, ਹਾਂਜੀ ਹਾਂਜੀ, ਇਹੀ ਕਹਿ ਕੇ ਆਏ। ਪੁੱਤ ਪੋਤੇ ਦਾ ਮੂੰਹ ਚੁੰਮ ਕੇ ਆਏ ਸੀਗਾ ਵੀ ਇੱਥੇ ਕਾਰਬਨ ਦਾ ਭਾਣਾ ਮੰਨਦੇ ਮਹਾਰਾਜ ਦਾ, ਵੀ ਸਾਡੇ ਕਿਰਪਾ ਕਰੇ ਬਸ ਸਾਡੀ। ਹਾਂਜੀ, ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਮਾਫੀ ਚਾਹਾਂਗਾ ਕਿਉਂਕਿ ਮੈਂ ਭਾਵੁਕ ਹੋ ਗਿਆ ਇਹ ਗੱਲ ਸੁਣ ਕੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਅੱਗੇ ਚੱਲ ਕੇ ਹੋਰ ਤਸਵੀਰਾਂ ਸਾਂਝੀਆਂ ਕਰਾਂਗੇ। ਪੰਜਾਬ ਦੇ ਵਿੱਚੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਤੇ ਉਸ ਤੋਂ ਬਾਅਦ ਲਗਾਤਾਰ ਹਰਿਆਣਾ ਬਾਰਡਰ ਦੀਆਂ ਵੀਡੀਓ ਸਾਹਮਣੇ ਆਉਣੀਆਂ, ਤਾਂ ਇਹ ਤਸਵੀਰਾਂ ਕੁਝ ਬਿਆਨ ਕਰਦੀਆਂ ਨੇ। ਅਸੀਂ ਤੁਹਾਨੂੰ ਅੱਜ ਮਹਿਲਾ ਚੌਂਕ ਦੀ ਤਸਵੀਰ ਦਿਖਾ ਰਹੇ ਹਾਂ, ਜਿੱਥੇ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਤਾਂ ਇੱਥੇ ਤੁਹਾਨੂੰ ਇਹ ਤਸਵੀਰਾਂ ਵੱਖੋ ਵੱਖਰੀਆਂ ਨਜ਼ਰ ਆਉਣਗੀਆਂ, ਕਿਉਂਕਿ ਪਿਛਲੇ ਅੰਦੋਲਨ ਦੇ ਨਾਲੋਂ ਇਸ ਅੰਦੋਲਨ ਦੀ ਤਸਵੀਰ ਕੁਝ ਵੱਖਰੀ ਨਜ਼ਰ ਆ ਰਹੀ ਹੈ। ਪਿਛਲੇ ਅੰਦੋਲਨ ਦੇ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਕਿਸਾਨੀ ਝੰਡਿਆਂ ਦੇ ਥੱਲੇ ਚੱਲਣਾ, ਪਰ ਇਸ ਅੰਦੋਲਨ ਦੀ ਤਸਵੀਰ ਇੱਕ ਇਹ ਵੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿ ਹਰ ਇੱਕ ਟਰੈਕਟਰ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੂਲ ਰਹੇ ਨੇ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ, ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਸਰੇ ਪਾਸੇ ਕੇਸਰੀ ਨਿਸ਼ਾਨ ਸਾਹਿਬ ਹੈ, ਤੇ ਬਜ਼ੁਰਗ ਜਿਹੜੇ ਕਿ ਤਿਆਰੀਆਂ ਕਰੀ ਬੈਠੇ ਨੇ, ਤੇ ਨੌਜਵਾਨ ਕਹਿ ਰਹੇ ਨੇ ਕਿ ਤੁਸੀਂ ਚੱਲੋ ਤੇ ਅਸੀਂ ਆ ਰਹੇ ਹਾਂ। ਪਿੰਡਾਂ ਦੇ ਵਿੱਚੋਂ ਰਾਸ਼ਨ ਦੀਆਂ ਟਰਾਲੀਆਂ ਜਿਹੜੀਆਂ ਕਿ ਭਰ ਭਰ ਕੇ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮਹਿਲਾ ਚੌਂਕ ਦੀਆਂ ਸਾਂਝੀਆਂ ਕਰ ਰਹੇ ਹਾਂ। ਇੱਥੋਂ ਹੀ ਕਿਸਾਨਾਂ ਨੇ ਕੂਚ ਕਰਨਾ, ਇਹ ਵੀ ਦੱਸਿਆ ਜਾ ਰਿਹਾ ਕਿ